722-7698 ਦੇ ਉੱਤੇ। ਤੇ ਹਰਜੋਤ ਸਿੰਘ ਜੀ ਇਸ ਟਾਈਮ ਜਿੱਦਾਂ ਤੁਸੀਂ ਦੱਸਿਆ AM ਸਟੇਸ਼ਨਾਂ ਨਾਲ ਫੇਸਬੁੱਕ ਦੇ ਉੱਤੇ ਲਾਈਵ ਵੀ ਜਿਹੜਾ ਆਪਾਂ ਹੋ ਚੁੱਕੇ ਹਾਂ, ਤੁਸੀਂ ਉਹਦੇ ਉੱਤੇ ਵੀ ਜਾ ਕੇ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸੁਣ ਤੇ ਦੇਖ ਸਕਦੇ ਹੋ। ਤੇ ਹਰਜੋਤ ਸਿੰਘ ਜੀ ਅੱਜ ਦੀ ਪਹਿਲੀ ਜਿਹੜੀ ਮੁੱਖ ਖਬਰ ਦੇ ਉੱਤੇ ਜੇ ਆਪਾਂ ਨਜ਼ਰ ਮਾਰੀਏ ਤਾਂ ਨਾਰਥ ਕੋਰੀਆ ਇਦਾਂ ਲੱਗਦਾ ਹੈ ਵੀ ਪੂਰੇ ਗੋਡੇ ਟੇਕ ਕੇ ਬਹਿ ਗਿਆ ਆ। ਜੀ ਬਿਲਕੁਲ, ਨਾਰਥ ਕੋਰੀਆ ਨੇ ਇਹ ਕਹਿ ਦਿੱਤਾ ਆ ਵੀ ਉਹ ਪੂਰੀ ਤਰ੍ਹਾਂ ਜਿਹੜਾ ਆ ਆਪਣਾ ਨਿਊਕਲੀਅਰ ਆਰਸੈਨਲ ਆ ਉਹਨੂੰ ਜਾਂ ਜਿਹੜੇ ਨਿਊਕਲੀਅਰ ਟੈਸਟ ਆ ਉਹਨਾਂ ਨੂੰ ਸਸਪੈਂਡ ਕਰਨ ਜਾ ਰਹੇ ਹੈਗੇ ਆ। ਤੇ ਇਸੇ ਤਰ੍ਹਾਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਸਾਈਲਸ ਜਿਹੜੀਆਂ ਹੈਗੀਆਂ ਆ ਉਹ ਜਿਹੜੀਆਂ ਕਦੇ ਕਦੇ ਉਹ ਛੱਡ ਦਿੰਦਾ ਸੀ ਨਿਊਕਲੀਅਰ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਹੈਗਾ ਕਿਮ ਜੋਂਗ ਉਨ ਜੀ, ਤੇ ਪਰ ਉਹ ਉਹਨਾਂ ਨੇ ਕਿਹਾ ਵੀ ਉਹ ਵੀ ਅਸੀਂ ਬੰਦ ਕਰਨ ਜਾ ਰਹੇ ਹੈਗੇ ਆ। ਸੋ ਇਹ ਬੜੀ ਚੇਂਜ ਆਈ ਹੈਗੀ ਆ ਨਾਰਥ ਕੋਰੀਆ ਦੇ ਵਿੱਚ ਉਸ ਟਾਈਮ ਤੋਂ ਪਹਿਲਾਂ, ਜਦੋਂ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਇੱਕ ਸਮਿਟ ਕਰਨ ਜਾ ਰਹੇ ਹੈਗੇ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਦੇ ਨਾਲ। ਹੋਪਫੁਲੀ ਕੁਛ ਨਾ ਕੁਛ ਇਹ ਜਿਹੜਾ ਆ ਪੀਸਫੁਲ ਸੋਲੂਸ਼ਨ ਆਊਗਾ। ਬਿਲਕੁਲ ਜੀ, ਨਾਰਥ ਕੋਰੀਆ ਦਾ ਜਿਹੜਾ ਡਿਕਟੇਟਰ ਜਾਂ ਜਿਸ ਨੂੰ ਉੱਥੋਂ ਦਾ ਉਹ ਲੀਡਰ ਵੀ ਕਹਿ ਦਿੰਦੇ ਕਿਮ ਯੋਂਗ ਉਨ, ਇਹ ਨਵੇਂ ਸਾਲ ਦੇ ਵਿੱਚ ਇਸ 'ਤੇ ਕਾਫੀ ਹਰਜੋਤ ਸਿੰਘ ਜੀ ਚੇਂਜ ਜਿਹੜਾ ਖਾਸ ਕਰਕੇ ਇਸ ਚੀਜ਼ ਦੇ ਵਿੱਚ ਜਿਹੜਾ ਦੇਖਿਆ ਗਿਆ ਆ। ਤੇ ਇਹ ਜਿਹੜੀ ਗੱਲ ਆ ਇਸ ਨੇ ਪੂਰੇ ਵਿਸ਼ਵ ਨੂੰ ਹੀ ਜਿਹੜਾ ਇੱਕ ਹਿਸਾਬ ਨਾਲ ਅਚੰਭੇ ਦੇ ਵਿੱਚ ਨਾਲ ਦੇ ਨਾਲ ਹੀ ਪਾ ਦਿੱਤਾ, ਜਦੋਂ ਇਹਨੇ ਕਿਹਾ ਵੀ ਨਿਊਕਲੀਅਰ ਜਿਹੜੀਆਂ ਆਪਣੇ ਟੈਸਟ ਆ ਉਹਨਾਂ ਨੂੰ ਉਹ ਸਸਪੈਂਡ ਕਰਨ ਜਾ ਰਿਹਾ ਤੇ ਜਿਹੜੀਆਂ ਟੈਸਟ ਸਾਈਟਸ ਹੈਗੀਆਂ ਉਹਨਾਂ ਨੂੰ ਸ਼ਟ ਡਾਊਨ ਜਿਹੜਾ ਉਹ ਕਰਨ ਜਾ ਰਿਹਾ ਆ। ਕੁਝ ਜ਼ਿਆਦਾ ਹੀ ਇਹਦੀ ਇਦਾਂ ਲੱਗ ਰਿਹਾ ਵੀ ਚੌਂਚ ਫੇਰਿਓਂ ਘਿਰ ਚੁੱਕਾ ਆ। ਤੇ ਇੱਦਾਂ ਇਹ ਲੱਗ ਰਿਹਾ ਵੀ ਜਿਹੜੇ ਵਾਈਟ ਹਾਊਸ ਦੀ ਜਿਹੜੀ ਨਵੀਂ ਰਣਨੀਤੀ ਆ ਖਾਸ ਕਰਕੇ ਨਾਰਥ ਕੋਰੀਆ ਨੂੰ ਲੈ ਕੇ, ਉੱਤਰੀ ਕੋਰੀਆ ਨੂੰ ਲੈ ਕੇ, ਉਹ ਕਿਤੇ ਨਾ ਕਿਤੇ ਕਾਰਗਰ ਜਿਹੜੀ ਉਹ ਸਾਬਿਤ ਹੋ ਰਹੀ ਆ। ਹੋ ਸਕਦਾ ਚਾਈਨਾ ਦੇ ਰਾਹੀਂ ਜਿਹੜਾ ਇਸ ਦੇ ਉੱਤੇ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਹੋਵੇ। ਇਹ ਕੋਈ ਇਸ ਦੇ ਵਿੱਚ ਗੱਲ ਨਹੀਂ ਹੈਗੀ। ਰਾਸ਼ਟਰਪਤੀ ਟਰੰਪ ਜਿਨ੍ਹਾਂ ਦੀ ਇੱਕ ਕਿਤਾਬ ਵੀ ਬਹੁਤ ਮਸ਼ਹੂਰ ਆ ਦੀ ਆਰਟ ਆਫ ਡੀਲ, ਜਿਹਦੇ ਵਿੱਚ ਕਹਿੰਦੇ ਵੀ ਮੇਰੇ ਤੋਂ ਵਧੀਆ ਕੋਈ ਡੀਲ ਜਿਹੜੀ ਆ ਉਹ ਨਹੀਂ ਕੋਈ ਕਰ ਸਕਦਾ। ਚਾਈਨਾ ਨੂੰ ਉਧਰ ਟੈਰਿਫ ਵਾਲੇ ਪਾਸੇ ਜਿਹੜਾ ਫਸਾ ਕੇ ਉਹ ਉਹਨਾਂ ਦੇ ਥਰੂ ਜਿਹੜਾ ਪ੍ਰੈਸ਼ਰ ਨਾਰਥ ਕੋਰੀਆ ਦੇ ਉੱਤੇ ਪਵਾ ਲਿਆ ਗਿਆ ਹੋਵੇ, ਇਹ ਕਿਹਾ ਨਹੀਂ ਜਾ ਸਕਦਾ ਕਿਉਂਕਿ ਜਿਹੜੀ ਕੂਟਨੀਤੀ ਆ, ਰਣਨੀਤੀਆਂ ਬਹੁਤ ਤਰੀਕੇ ਦੇ ਨਾਲ ਕਿਹੜੇ ਪਾਸਿਓਂ ਕਿਹੜੇ ਐਂਗਲ ਤੋਂ ਵਰਤਣੀਆਂ ਆ ਉਹ ਜਿਹੜੀਆਂ ਉਹ ਹਰ ਵਾਰੀ ਜਿਹੜੇ ਨਵੇਂ ਲੋਕ ਆਉਂਦੇ ਆ, ਨਵੀਆਂ ਜਿਹੜੀਆਂ ਚੀਜ਼ਾਂ, ਨਵੇਂ ਐਂਗਲ ਜਿਹੜੇ ਉਹ ਦੇਖੇ ਜਾਂਦੇ ਨੇ। ਤੇ ਜੋ ਵੀ ਇਸ ਟਾਈਮ ਇਹ ਕਰ ਰਹੇ ਨੇ ਕਿਤੇ ਨਾ ਕਿਤੇ ਕਾਰਗਰ ਸਾਬਤ ਹੋ ਰਿਹਾ ਜੀ। ਦੂਸਰੇ ਪਾਸੇ ਜਿਹੜੇ ਸਾਊਥ ਕੋਰੀਆ ਦੇ ਲੀਡਰ ਆ ਉਹ ਵੀ ਕਾਫੀ ਨਰਮ ਹੈਗੇ ਆ, ਉਹ ਵੀ ਇਸ ਆਈਡੀਆ ਨੂੰ ਲੈ ਕੇ ਚੱਲਦੇ ਆ ਵੀ ਸਾਡਾ ਜਿਹੜਾ ਸਮਝੌਤਾ ਹੋ ਜਾਣਾ ਚਾਹੀਦਾ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਅੱਜ ਸਵੇਰੇ ਟਵੀਟ ਕੀਤਾ ਵੀ ਜੋ ਕੁਝ ਨਾਰਥ ਕੋਰੀਆ ਨੇ ਕਿਹਾ ਹੈਗਾ ਜਾਂ ਉੱਥੇ ਦੇ ਲੀਡਰ ਨੇ ਕਿਹਾ ਹੈਗਾ ਆ ਉਹ ਨਾਰਥ ਕੋਰੀਆ ਲਈ ਤੇ ਪੂਰੀ ਦੁਨੀਆ ਦੇ ਲਈ ਜਿਹੜਾ ਹੈਗਾ ਉਹ ਵਧੀਆ ਚੀਜ਼ ਹੈਗੀ ਆ। ਇੱਕ ਤਰ੍ਹਾਂ ਨਾਲ ਉੱਥੇ ਸ਼ਾਂਤੀ ਆਊਗੀ। ਸੋ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਵੀ ਜਿਹੜਾ ਹੈਗਾ ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿਹੜਾ ਨਾਰਥ ਕੋਰੀਆ ਨੇ ਜਿਹੜੇ ਬਿਆਨ ਦਿੱਤੇ ਹੈਗੇ ਜਾਂ ਉਹ ਸਮਿਟ ਕਰਨ ਜਾ ਰਹੇ ਆ, ਇਹ ਇੱਕ ਵਧੀਆ ਚੀਜ਼ ਹੈਗੀ ਆ ਜੀ। ਇਹੀ ਨੇ ਹਰਜੋਤ ਸਿੰਘ ਜੀ, ਨਾਰਥ ਕੋਰੀਆ ਦੇ ਸਟੇਟ ਮੀਡੀਆ ਦੇ ਵਿੱਚ ਇਹ ਘੋਸ਼ਣਾ ਹੋਈ ਸੀ ਜਿਹੜਾ ਕਿ ਅਕਸਰ ਹੀ ਅਮਰੀਕਾ ਦੇ ਉੱਤੇ ਮਿਜ਼ਾਈਲਾਂ ਡਿੱਗਦੀਆਂ ਜਿਹੜੀਆਂ ਉਹ ਦਿਖਾਉਂਦੇ ਹੁੰਦੇ ਸੀ ਤਾਂ ਜੋ ਉੱਥੋਂ ਦੇ ਨਾਗਰਿਕਾਂ ਦੇ ਵਿੱਚ ਨਾਰਥ ਕੋਰੀਆ ਦੇ ਵੀ ਅਮਰੀਕਾ ਦੇ ਪ੍ਰਤੀ ਹਮੇਸ਼ਾ ਹੀ ਨਫ਼ਰਤ ਜਿਹੜੀ ਆ ਉਹ ਬਣੀ ਰਵੇ। ਸੋ ਕਾਫੀ ਵੱਡੀ ਜਿਹੜੀ ਚੇਂਜ ਆਈ ਹੈ ਖਾਸ ਕਰਕੇ ਉਦੋਂ। ਹੁਣ ਹਰਜੋਤ ਸਿੰਘ ਜੀ ਜਦੋਂ ਈਸਟਰ ਵੀਕਐਂਡ ਦੇ ਉੱਤੇ ਇਹ ਗੱਲ ਜਿਹੜੀ ਸਾਹਮਣੇ ਆਈ ਆ, CIA ਦੇ ਜਿਹੜੇ ਚੀਫ ਰਹੇ ਨੇ ਮਾਈਕ ਪੋਂਪੇਓ, ਉਹਨਾਂ ਦੀ ਜਿਹੜੀ ਆ ਇੱਕ ਜਿਹੜੀ ਗੋਪਨੀਏ ਇੱਕ ਮੁਲਾਕਾਤ ਆ, ਸੀਕ੍ਰੇਟ ਜਿਹੜੀ ਮੀਟਿੰਗ ਆ ਉਹ ਕਿਮ ਯੋਂਗ ਉਨ ਦੇ ਨਾਲ ਸਿੱਧੇ ਪੱਧਰ ਦੇ ਉੱਤੇ ਹੋਈ ਆ। ਜੀ ਬਿਲਕੁਲ, ਇਹਦੇ ਸੰਬੰਧ ਦੇ ਵਿੱਚ ਕਈ ਜਿਹੜੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਹੈਗੇ ਆ ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਗੁੱਡ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈਗਾ ਨਾਰਥ ਤੇ ਸਾਊਥ ਕੋਰੀਆ ਦਾ। ਮੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਇੰਡੀਆ ਪਾਕਿਸਤਾਨ ਵੀ ਕੁਛ ਨਾ ਕੁਛ ਜਿਹੜਾ ਸੋਚੂਗਾ, ਕਿਉਂਕਿ ਉੱਥੇ ਵੀ ਜਿਹੜੇ ਨਿਊਕਲੀਅਰ ਟੈਸਟ ਚੱਲਦੇ ਰਹਿੰਦੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਪਿਛਲੇ ਦਿਨਾਂ ਕੱਲ੍ਹ ਹੀ ਜਿਹੜੀ ਇੱਕ ਕਾਫੀ ਰੌਲਾ ਪਿਆ ਸੀਗਾ ਵੀ ਜਿਹੜੇ ਜਸਟਿਸ ਡਿਪਾਰਟਮੈਂਟ ਆਫ ਜਸਟਿਸ ਵਾਲੇ ਜਿਹੜੇ ਡਿਪਟੀ ਅਟਰਨੀ ਜਨਰਲ ਆ, ਮਾਫੀ ਚਾਹੁੰਦਾ, ਵੀ ਜਿਹੜੇ ਰੋਜ਼ਨਟਾਈਨ ਆ ਜਿਨ੍ਹਾਂ ਨੇ ਰੋਬਰਟ ਮਿਊਲਰ ਦੀ ਜਿਹੜੀ ਇਨਵੈਸਟੀਗੇਸ਼ਨ ਸਪੈਸ਼ਲ ਕਾਉਂਸਲ ਜਿਹੜੀ ਉਹਨਾਂ ਨੇ ਲਾਇਆ ਆ, ਉਹਨਾਂ ਦੀ ਕਹਿ ਲਓ ਅਸਤੀਫੇ ਦੀ ਮੰਗ ਜਾਂ ਉਹਨਾਂ ਨੂੰ ਫਾਇਰ ਕਰਨ ਦੀ ਜਿਹੜੀ ਮੰਗ ਆ ਉਹ ਕਿਤੇ ਨਾ ਕਿਤੇ ਉਹ ਉੱਠ ਰਹੀ ਸੀ। ਇਸ ਦੇ ਉੱਤੇ ਜਿਹੜੇ ਇਸ ਟਾਈਮ ਜਿਹੜੇ ਅਮਰੀਕਾ ਦੇ ਅਟਾਰਨੀ ਜਨਰਲ ਨੇ ਜੈਫ ਸੈਸ਼ਨ, ਉਹਨਾਂ ਨੇ ਵਾਈਟ ਹਾਊਸ ਨੂੰ ਇਹ ਆਖਿਆ ਆ
ਵੀ ਜੇ ਤੁਸੀਂ ਰੋਜ਼ਨਟਾਈਨ ਨੂੰ ਫਾਇਰ ਕਰੋਗੇ ਤਾਂ ਸਮਝ ਲਓ ਮੇਰਾ ਨੰਬਰ ਵੀ ਪਿੱਛੇ ਹੀ ਜਿਹੜਾ ਉਹ ਲੱਗ ਜਾਣਾ ਆ। ਉਹ ਕਹਿੰਦੇ ਵੀ ਇਦਾਂ ਕਰਨਾ ਕਿਤੇ ਨਾ ਕਿਤੇ ਜਿਹੜਾ ਗੈਰ ਸੰਵਿਧਾਨਿਕ ਜਿਹੜੀ ਇਹ ਗੱਲ ਆ ਉਹ ਹੋ ਜਾਊਗੀ, ਖਾਸ ਕਰਕੇ ਉਦੋਂ ਜਦੋਂ ਜਿਹੜੇ ਉਸ ਟਾਈਮ ਦੇ ਉੱਤੇ ਕੈਂਡੀਡੇਟ ਸੀਗੇ ਰਾਸ਼ਟਰਪਤੀ ਟਰੰਪ, ਜਦੋਂ 2016 ਦੀਆਂ ਇਲੈਕਸ਼ਨ ਸੀ ਉਹਨਾਂ ਦੇ ਉੱਤੇ ਰਸ਼ੀਅਨ ਦੇ ਨਾਲ ਕਲੂਜਨ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਉਸ ਦੀ ਨਿਗਰਾਨੀ ਜਿਹੜੀ ਰੌਡ ਜੇ ਰੋਜ਼ਨਟਾਈਨ ਜਿਹੜੇ ਆ ਉਹ ਕਰ ਰਹੇ ਨੇ। ਤੇ ਇਦਾਂ ਕਰਨ ਦੇ ਨਾਲ ਕਿਤੇ ਨਾ ਕਿਤੇ ਕਹਿ ਲਓ ਵੀ ਸੈਨੇਟ ਦੇ ਵਿੱਚ ਤੇ ਹਾਊਸ ਦੇ ਵਿੱਚ ਬਹੁਤ ਵੱਡੀ ਬਗਾਵਤ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ। ਇਕੱਲੇ ਡੈਮੋਕ੍ਰੇਟ ਪਾਰਟੀ ਨਹੀਂ, ਉਹਨਾਂ ਦੇ ਪਾਰਟੀ ਦੇ ਕਈ ਲੋਕ ਵੀ ਇਸ ਨੂੰ ਗੈਰ ਸੰਵਿਧਾਨਿਕ ਸਮਝਦੇ ਨੇ ਗੱਲ ਨੂੰ। ਜੀ ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਟਾਈਮ ਦੇ ਉੱਤੇ ਜਿਹੜਾ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕਾਫੀ ਗੁੱਸਾ ਕੱਢਿਆ ਹੈਗਾ, ਕਿਉਂਕਿ ਨਿਊਯਾਰਕ ਟਾਈਮ ਦੇ ਇੱਕ ਰਿਪੋਰਟਰ ਜਿਹੜੇ ਹੈਗੇ ਆ ਉਹਨਾਂ ਨੇ ਇਹ ਸਟੋਰੀ ਰਨ ਕੀਤੀ ਹੈਗੀ ਆ ਵੀ ਜਿਹੜਾ ਮਾਈਕਲ ਕੋਹਨ ਹੈਗਾ ਆ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਪਰਸਨਲ ਲਾਇਰ ਸੀ, ਜਦੋਂ ਹੁਣ ਉਹਨਾਂ ਦਾ ਸਾਰਾ ਕੁਝ ਰੈਕੋਰਡ ਵਗੈਰਾ FBI ਨੇ ਜਿਹੜਾ ਜ਼ਬਤ ਕਰ ਲਿਆ ਸੀ ਵੀ ਉਹ ਤੋਂ ਬਾਅਦ ਲੱਗਦਾ ਆ ਵੀ ਮਾਈਕਲ ਕੋਹਨ ਜਿਹੜਾ ਆ ਉਹ ਫਲਿਪ ਕਰ ਜਾਊਗਾ ਸਾਈਡ, ਮੇ ਵੀ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਕੁਛ ਨਾ ਕੁਛ ਜਿਹੜਾ ਰਸ਼ੀਆ ਦੇ ਨਾਲ ਜਿਹੜੀ ਇਲੈਕਸ਼ਨ ਵੇਲੇ ਗੱਲਬਾਤ ਹੋਈ ਸੀ ਉਹ ਦੱਸ ਦੇਵੇਗਾ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਫਿਰ ਟਵੀਟ ਕੀਤਾ ਆ ਤੇ ਕਾਫੀ ਜਿੱਦਾਂ ਉਹ ਜਿਹੜੀ ਰਿਪੋਰਟਰ ਹੈਗੀ ਆ ਮੈਗੀ ਹਵਰਮੈਨ ਉਹਨੂੰ ਕਾਫੀ ਸਖਤ ਭਾਸ਼ਾ ਵਰਤੀ ਹੈਗੀ ਆ, ਮਾੜੀ ਭਾਸ਼ਾ ਵਰਤੀ ਆ ਵੀ ਇਹ ਇੱਕ ਤਰ੍ਹਾਂ ਨਾਲ ਜਿਹੜਾ ਮਾਈਕਲ ਕੋਹਨ ਆ ਉਹਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਦੂਸਰਾ ਵੀ ਮੇਰੇ ਉਲਟ ਐਵੇਂ ਬਸ ਜਿੱਦਾਂ ਚੱਲ ਰਿਹਾ ਤਵਾ ਉਹ ਲਾ ਰਹੇ ਹੈਗੇ ਆ। ਜੀ ਬਿਲਕੁਲ, ਪਰ ਇਹ ਹੁਣ ਕਿਉਂਕਿ ਇਸ ਕਰਕੇ ਕਾਫੀ ਜਿਹੜੀਆਂ ਚਰਚਾਵਾਂ ਹਰਜੋਤ ਸਿੰਘ ਜੀ ਤੇਜ਼ ਆ, ਕਿਉਂਕਿ ਮਾਈਕਲ ਕੋਹਨ ਨੇ ਜਿਹੜਾ ਡੈਫੇਮੇਸ਼ਨ ਦਾ ਕੇਸ ਸੀਗਾ, ਮਾਨਹਾਨੀ ਦਾ ਕੇਸ ਆ, ਉਸਨੇ ਵਾਪਸ ਜਿਹੜਾ ਲੈ ਲਿਆ ਸੀ, ਜਿਹੜਾ ਡੋਸੀਅਰ ਰਸ਼ੀਅਨ ਡੋਸੀਅਰ ਰਾਸ਼ਟਰਪਤੀ ਟਰੰਪ ਨੂੰ ਲੈ ਕੇ ਆਇਆ ਸੀਗਾ। ਤੇ ਆਈ ਥਿੰਕ ਉਹਦੇ ਚੱਲਦਿਆਂ ਹੀ ਇਸ ਰਿਪੋਰਟਰ ਨੇ ਕੁਛ ਨਾ ਕੁਛ ਅੱਗੇ ਜਿਹੜੀਆਂ ਗੱਲਾਂ ਆ ਉਹ ਤੋਰੀਆਂ ਆ। ਇਹ ਅਕਸਰ ਹੀ ਦੇਖਿਆ ਜਾਂਦਾ ਹੈ ਜਦੋਂ ਕਿਸੇ ਇੱਕ ਵਿਚਾਰਧਾਰਾ ਵਾਲਾ ਕੋਈ ਅਖਬਾਰ ਜਾਂ ਕੋਈ ਜਿਹੜਾ ਮੀਡੀਆ ਹੁੰਦਾ ਹੈ ਆਪਣੇ ਜਿਹੜੇ ਆਪੋਜ਼ਿਟ ਪਾਰਟੀ ਵਾਲੇ ਬੰਦੇ ਦੇ ਉੱਤੇ ਜਿਹੜਾ ਤਵਾ ਜਿੱਦਾਂ ਤੁਸੀਂ ਕਹਿੰਦੇ ਆ ਉਹ ਘੜੀ ਰੱਖਦੇ ਹੁੰਦੇ ਆ, ਤੇ ਰਾਸ਼ਟਰਪਤੀ ਟਰੰਪ ਆਪਣੇ ਆਪ ਨੂੰ ਟਵਿੱਟਰ ਦੇ ਜ਼ਰੀਏ ਜਿਹੜੇ ਆ ਜ਼ਰੂਰ ਡਿਫੈਂਡ ਕਰਦੇ ਹੀ ਰਹਿੰਦੇ ਆ। ਜੀ ਅਗਲੀ ਖਬਰ ਵੱਲ ਚਲੀਏ। ਮਜ਼ੂਰੀ ਦੇ ਗਵਰਨਰ ਜਿਹੜੇ ਆ ਉਹ ਐਰਿਕ ਗ੍ਰੇਟਨਸ ਜਿਹੜੇ ਆ ਉਹਨਾਂ ਨੂੰ ਫਿਰ ਚਾਰਜ ਕੀਤਾ ਗਿਆ ਹੈਗਾ, ਕਿਉਂਕਿ ਉਹ ਇੱਕ ਚੈਰਿਟੀ ਦਾ ਜਿਹੜੀ ਸੀ ਫੰਡ ਸੀ ਉਹਨੂੰ ਆਪਣੇ ਇਲੈਕਸ਼ਨ ਫੰਡ ਦੇ ਲਈ ਯੂਜ਼ ਕਰ ਰਹੇ ਸੀ। ਇੱਕ ਤਰ੍ਹਾਂ ਦੇ ਨਾਲ ਜਿਹੜਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਫੰਡ ਜਿਹੜਾ ਇਕੱਠਾ ਹੋਇਆ ਸੀ ਜਦੋਂ ਉਹ ਗਵਰਨਰ ਦੀ ਰੇਸ ਰਨ ਕਰ ਰਹੇ ਸੀ 2016 ਦੇ ਵਿੱਚ, ਉਸ ਟਾਈਮ ਤੇ ਕਹਿੰਦੇ ਉਹਨਾਂ ਨੇ ਉਹ ਫੰਡ ਯੂਜ਼ ਕੀਤਾ ਹੈਗਾ ਆ। ਤੇ ਇਹਦੇ ਸੰਬੰਧ ਵਿੱਚ ਅਟਾਰਨੀ ਜਨਰਲ ਜਿਹੜੇ ਜੋਸ਼ ਹੌਲੇ ਹੈਗੇ ਆ ਮਜ਼ੂਰੀ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਾਡੇ ਕੋਲ ਸਾਰੇ ਐਵੀਡੈਂਸ ਵਗੈਰਾ ਮਿਲ ਗਏ ਹੈਗੇ ਆ ਵੀ ਕਿਸ ਤਰ੍ਹਾਂ ਇਹ ਜਿਹੜਾ ਫੰਡ ਯੂਜ਼ ਕੀਤੇ ਗਏ ਹੈਗੇ ਆ। ਜੀ ਤੇ ਹਰਜੋਤ ਸਿੰਘ ਜੀ ਜਿਹੜੇ ਮਜ਼ੂਰੀ ਦੇ ਜਿਹੜੇ ਗਵਰਨਰ ਨੇ ਐਰਿਕ, ਇਹ ਉਦੋਂ ਜ਼ਿਆਦਾ ਲਾਈਮਲਾਈਟ ਦੇ ਵਿੱਚ ਆਏ ਸੀ ਜਦੋਂ ਇਹਨਾਂ ਨੇ ਆਪਣਾ ਐਕਸਟਰਾ ਮੈਰਿਟਲ ਅਫੇਅਰ ਆ ਉਸ ਦੇ ਬਾਰੇ ਪੁਸ਼ਟੀ ਕੀਤੀ ਸੀ ਇਦਾਂ ਚੱਲ ਰਿਹਾ ਆ, ਤੇ ਬਾਅਦ ਦੇ ਵਿੱਚ ਉਹੀ ਬੀਬੀ ਨੇ ਇਹਨਾਂ ਉੱਤੇ ਜਿਹੜੇ ਹੋਰ ਸੈਕਸ਼ੂਅਲ ਤੇ ਫਿਜ਼ੀਕਲ ਅਬਿਊਜ਼ ਦੇ ਜਿਹੜੇ ਆ ਦੋਸ਼ ਲਾਏ ਸੀ। ਹੁਣ ਇਹਨਾਂ ਦੀ ਇੰਪੀਚਮੈਂਟ ਦੀ ਜਿਹੜੀ ਆ ਉਹ ਗੱਲ ਮੰਗ ਜਿਹੜੀ ਕਾਫੀ ਵੱਡੇ ਪੈਮਾਨੇ ਦੇ ਉੱਤੇ ਚੱਲ ਰਹੀ ਆ। ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਡੋਨਰ ਲਿਸਟ ਨੂੰ ਜਿਹੜਾ ਇਹਨਾਂ ਨੇ ਆਪਣੇ ਕੈਂਪੇਨ ਦੇ ਲਈ ਵਰਤਿਆ, ਇਹ ਤੇ ਹੁਣ ਇਹਨਾਂ ਦੇ ਉੱਤੇ ਫੈਲਨੀ ਜਿਹੜੀ ਕੰਪਿਊਟਰ ਡਾਟਾ ਟੈਂਪਰਿੰਗ ਦੀ ਜਿਹੜੀ ਆ ਉਹ ਲੱਗ ਚੁੱਕੀ ਆ। ਇਹ ਦੇਖੋ ਹਰਜੋਤ ਸਿੰਘ ਜੀ, ਇਹ ਹੁੰਦਾ ਵੀ ਵਕਤ ਬਦਲਦਿਆਂ ਪਤਾ ਨਹੀਂ ਲੱਗਦਾ। ਇਹ ਗਵਰਨਰ ਜਦੋਂ ਹੁਣ ਇਹਨਾਂ ਦਾ ਕਹਿ ਲਓ ਵੀ ਬੈਡ ਲਾਈਟ ਦੇ ਵਿੱਚ ਆਏ ਆ, ਸਾਰਿਆਂ ਦੇ ਨਾਲ ਰਿਲੇਸ਼ਨ ਜਿਹੜੇ ਉਹ ਬੈਡ ਹੋਏ ਆ, ਤਾਂ ਉਹਨਾਂ ਦੀਆਂ ਹੋਰ ਪਤਾ ਨਹੀਂ ਕਿਹੜੀਆਂ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਜਿਹੜੀਆਂ ਨਿਕਲਦੀਆਂ ਆ, ਜਿਨ੍ਹਾਂ ਵਿੱਚੋਂ ਇੱਕ ਇਹ ਹੁਣ ਡੋਨਰ ਲਿਸਟ ਵਾਲੀ ਗੱਲ ਜਿਹੜੀ ਆ ਉਹ ਵੀ ਨਿਕਲ ਚੁੱਕੀ ਆ। ਜੀ ਅਗਲੀ ਖਬਰ ਵੱਲ ਚਲੀਓ। ਇੱਕ ਕੈਲੀਫੋਰਨੀਆ ਤੋਂ ਖਬਰ ਆ ਰਹੀ ਹੈਗੀ ਆ, ਕੈਮਰਿਲੋ ਕੈਲੀਫੋਰਨੀਆ ਤੋਂ। ਉੱਥੇ ਇੱਕ 35 ਸਾਲਾਂ ਦਾ ਕਹਿੰਦੇ ਫਾਦਰ ਜਿਹੜਾ ਆ ਉਹ ਆਪਣੀ ਬੇਟੀ ਨੂੰ ਲੈ ਕੇ ਬੈਠਾ ਸੀਗਾ ਰੈਸਟੋਰੈਂਟ ਦੇ ਵਿੱਚ ਜਦੋਂ ਉਹ ਫੂਡ ਜਿਹੜਾ ਖਾ ਰਿਹਾ ਸੀ, ਤੇ ਇੱਕ ਹੋਰ ਬੰਦੇ ਨੇ ਜਿਹਦਾ ਨਾਮ ਜਮਾਲ ਜੈਕਸਨ ਕਰਕੇ ਦੱਸਿਆ ਗਿਆ 49 ਸਾਲਾਂ ਦਾ, ਕਹਿੰਦੇ ਵੀ ਉਸਨੇ ਉਹਨੂੰ ਅਟੈਕ ਕਰ ਦਿੱਤਾ ਤੇ ਉਹਨੂੰ ਜਿਹੜਾ ਉਹਦੇ ਚਾਕੂ ਮਾਰਿਆ ਤੇ ਜਿੱਥੇ ਉਹਦੀ ਮੌਤ ਰਾਈਟ ਵੇ ਹੋ ਗਈ ਹੈਗੀ ਆ। ਤੇ ਜਿਹੜੇ ਜਮਾਲ ਜੈਕਸਨ ਆ ਉਹਨੂੰ ਅਰੈਸਟ ਕਰ ਲਿਆ ਗਿਆ ਆ ਤੇ ਵੈਂਚਰਾ ਕਾਉਂਟੀ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਉਹਦੀ ਜਿਹੜੀ ਬੇਲ ਆ 1.05 ਮਿਲੀਅਨ
ਬਿਲੀਅਨ ਡਾਲਰ ਤੇ ਰੱਖੀ ਹੈਗੀ ਆ। ਤੇ ਪੁਲਿਸ ਜਿਹੜੀ ਆ ਇਨਵੈਸਟੀਗੇਟ ਕਰ ਰਹੀ ਆ ਇਹ ਵੀ ਇਹ ਜਿਹੜਾ ਰੈਸਟੋਰੈਂਟ ਅਲੋਹਾ ਸਟੀਕ ਹਾਊਸ ਹੈਗਾ ਉੱਥੇ ਇਹ ਇਦਾਂ ਦੀ ਇਨਸੀਡੈਂਟ ਕਿਉਂ ਹੋਈ, ਕਿਉਂਕਿ 5 ਸਾਲਾਂ ਦੀ ਬੱਚੀ ਨੂੰ ਲੈ ਕੇ ਉਹਦਾ ਫਾਦਰ ਉੱਥੇ ਬੈਠਾ ਰੈਸਟੋਰੈਂਟ 'ਚ ਖਾ ਰਿਹਾ ਸੀ ਤੇ ਜਦੋਂ ਇਸ ਬੰਦੇ ਨੇ ਚਾਕੂ ਮਾਰ ਕੇ ਉਹਨੂੰ ਮਾਰ ਦਿੱਤਾ। ਜੀ ਹਰਜੋਤ ਸਿੰਘ ਜੀ, ਅਗਲੀ ਆਪਾਂ ਜੇ ਖਬਰ ਕਰੀਏ ਕੈਲੀਫੋਰਨੀਆ ਨੂੰ ਲੈ ਕੇ ਜਿਹੜੀ ਇੱਥੋਂ ਦੀ ਹੋਮਲੈਸਨੈਸ ਆ ਉਸ ਨੂੰ ਲੈ ਕੇ ਜਿਹੜੇ ਸਟੇਟ ਆਡੀਟਰਸ ਨੇ ਇੱਕ ਜਿਹੜੀ ਨਵੀਂ ਰਿਪੋਰਟ ਨਸ਼ਰ ਕੀਤੀ ਆ ਜੋ ਕਿ ਕਿਤੇ ਨਾ ਕਿਤੇ ਇੱਕ ਹਿਸਾਬ ਨਾਲ ਡਰਾਉਣੀ ਵੀ ਆ ਤੇ ਇੱਕ ਭੈੜੀ ਤਸਵੀਰ ਵੀ ਜਿਹੜੀ ਆ ਉਹ ਸਾਹਮਣੇ ਪੇਸ਼ ਕਰ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇਸ ਮੌਕੇ ਕਹਿੰਦੇ 1,34,000 ਜਿਹੜੇ ਲੋਕ ਆ ਹੋਮਲੈਸ ਨੇ। ਇਹ ਪੂਰੇ ਅਮਰੀਕਾ ਦੀ 25% ਹੋਮਲੈਸਨੈਸ ਪਾਪੂਲੇਸ਼ਨ ਜਿਹੜੀ ਆ ਉਹ ਇੱਥੇ ਰਹਿ ਰਹੀ ਆ, ਜੋ ਕਿ ਤੁਸੀਂ ਦੇਖੋ 50 ਸਟੇਟਾਂ ਨੇ ਤੇ ਉਹਦੇ ਵਿੱਚੋਂ 25% ਜਿਹੜੀ ਹੋਮਲੈਸਨੈਸ ਸਿਰਫ ਇੱਕ ਸੂਬੇ ਦੇ ਵਿੱਚ ਆਈ ਆ। ਸਟੇਟ ਆਡੀਟਰਸ ਨੇ ਜਿਹੜਾ ਆਖਿਆ ਵੀ ਕਹਿੰਦੇ ਕੈਲੀਫੋਰਨੀਆ ਬਹੁਤ ਹੀ ਭੈੜੀ ਜੌਬ ਜਿਹੜੀ ਆ ਉਹ ਇਹਦੇ ਹੋਮਲੈਸਨੈਸ ਤੋਂ ਨਿਜਾਤ ਪਾਉਣ ਦੇ ਲਈ ਕਰ ਰਹੀ ਆ ਤੇ ਉਹਨਾਂ ਨੇ ਇਹ ਆਖਿਆ ਆ ਵੀ ਇਸ ਨੂੰ ਜਿਹੜਾ ਸੁਧਾਰਨ ਦੇ ਲਈ ਹੋਰ ਫੰਡਿੰਗ ਦੀ ਵੀ ਜਿਹੜੀ ਆ ਉਹ ਜ਼ਰੂਰਤ ਰਹੇਗੀ। ਇਸ ਪੂਰੀ ਹੋਮਲੈਸਨੈਸ ਦੇ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਆ ਵੀ ਜਿਹੜੀ ਲਾਸ ਐਂਜਲਸ ਕਾਉਂਟੀ ਆ ਉੱਥੇ ਪੂਰੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਬੱਤਰ ਹਾਲਾਤ ਜਿਹੜੇ ਆ ਉਹ ਬਣੇ ਪਏ ਆ। 2014-15 2016-17 ਦੇ ਫਿਸਕਲ ਈਅਰ ਦੇ ਵਿੱਚ ਜਿਹੜੇ ਸਟੇਟ ਆਡੀਟਰਸ ਆ ਉਹਨਾਂ ਨੇ ਲੱਭਿਆ ਆ ਵੀ ਕਾਫੀ ਸਿਗਨੀਫੀਕੈਂਟ ਜਿਹੜੀਆਂ ਫੰਡਿੰਗ ਦੀਆਂ ਵੇਰੀਏਸ਼ਨਸ ਖਾਸ ਕਰਕੇ ਜਿਹੜੀਆਂ ਉਹ ਦੇਖੀਆਂ ਗਈਆਂ ਨੇ ਤੇ ਸਭ ਤੋਂ ਛੋਟਾ ਅਮਾਉਂਟ ਕਹਿੰਦੇ ਕਿਤੇ ਨਾ ਕਿਤੇ ਉਹਨਾਂ ਇਲਾਕਿਆਂ ਨੂੰ ਦਿੱਤੇ ਗਏ ਆ ਜਿੱਥੇ ਹੋਮਲੈਸਨੈਸ ਦੀ ਪ੍ਰੋਬਲਮ ਜਿਹੜੀ ਆ ਵੱਧ ਰਹੀ ਆ। ਤੇ ਇਹ ਹਰਜੋਤ ਸਿੰਘ ਜੀ ਕਹਿੰਦੇ 1996 ਦੇ ਵਿੱਚ ਇਹ ਕਿਤੇ ਨਾ ਕਿਤੇ ਇਹ ਆਊਟਬ੍ਰੇਕ ਜਿਹੜੀ ਜ਼ਿਆਦਾ ਵਧੀ ਸੀਗੀ ਹੋਮਲੈਸਨੈਸ ਦੀ ਜਦੋਂ ਹੈਪੇਟਾਈਟਸ ਏ ਦੀ ਜਿਹੜੀ ਆ ਪ੍ਰੋਬਲਮ ਵਧੀ ਸੀ ਕੈਲੀਫੋਰਨੀਆ ਦੇ ਵਿੱਚ ਉਦੋਂ ਬਹੁਤ ਜ਼ਿਆਦਾ। ਤੇ ਇਹ ਮਾੜੀ ਗੱਲ ਆ ਤੇ ਕੈਲੀਫੋਰਨੀਆ ਨੂੰ ਇੱਥੋਂ ਦੀਆਂ ਹੋਰ ਕਈ ਜਿੱਥੇ ਸਿਟੀਜ਼ ਦੇ ਵਿੱਚ ਕਾਉਂਟੀਜ਼ ਦੇ ਵਿੱਚ ਇਹ ਪ੍ਰੋਬਲਮ ਆ ਉਸ ਦਾ ਹੱਲ ਉਸ ਦਾ ਨਿਜਾਤ ਪਾਉਣ ਦੇ ਲਈ ਕੋਈ ਨਾ ਕੋਈ ਨਵੇਂ ਬਿੱਲ ਜਾਂ ਨਵੀਂ ਫੰਡਿੰਗ ਜਾਂ ਕੀ ਪ੍ਰੋਗਰਾਮ ਜਿਹੜੇ ਹੋਮਲੈਸਨੈਸ ਨੂੰ ਮਿਟਾਉਣ ਦੇ ਲਈ ਕਰਨੇ ਆ ਉਸ ਦੇ ਵੱਲ ਗੌਰ ਕਰਨ ਦੀ ਜ਼ਰੂਰਤ ਆ। ਜੀ ਜਿਹੜਾ ਚਾਈਨਾ ਦਾ ਤਾਂ ਯੂਐਸ ਦਾ ਟ੍ਰੇਡ ਦਾ ਜਿਹੜਾ ਰੌਲਾ ਚੱਲ ਰਿਹਾ ਉਹਦਾ ਅਸਰ ਆਲਰੇਡੀ ਯੂਐਸਏ 'ਚ ਪੈਣਾ ਸ਼ੁਰੂ ਹੋ ਗਿਆ ਤੇ ਅੱਜ ਯੂਐਸਏ ਦੀ ਇੱਕ ਚਿਪ ਮੇਕਰ ਕੰਪਨੀ ਜਿਹੜੀ ਹੈਗੀ ਆ ਕੁਆਲਕਾਮ ਉਹਨਾਂ ਨੇ ਅਨਾਉਂਸ ਕਰ ਦਿੱਤਾ ਵੀ 1500 ਤੋਂ ਵੱਧ ਲੋਕ ਜਿਹੜੇ ਆ ਉਹ ਕੈਲੀਫੋਰਨੀਆ 'ਚ ਲੇ ਆਫ ਕਰ ਰਹੇ ਆ ਤੇ ਅਨਡਿਸਕਲੋਜ਼ ਨੰਬਰ ਉਹ ਨਹੀਂ ਦੱਸਿਆ ਵੀ ਪੂਰੇ ਯੂਐਸਏ 'ਚੋਂ ਕਿੰਨੇ ਲੋਕਾਂ ਨੂੰ ਲੇ ਆਫ ਕਰਨਗੇ। ਸੈਨੋਜ਼ੇ ਦੇ ਵਿੱਚ ਕਹਿੰਦੇ 299 ਦੇ ਕਰੀਬ ਜਿਹੜੇ ਉਹਨਾਂ ਦੇ EMPLOYE ਲੇ ਆਫ ਕਰ ਰਹੇ ਆ ਤੇ ਸੈਨ ਡੀਗੋ 'ਚ 1231 EMPLOYE ਲੇ ਆਫ ਕਰ ਰਹੇ ਹੈਗੇ ਆ। ਜਿਹੜਾ ਉਹਨਾਂ ਦਾ ਮੇਨ ਕੰਸਰਨ ਉਹਨੇ ਇਹ ਦੱਸਿਆ ਵੀ $1 ਬਿਲੀਅਨ ਕਾਸਟ ਰਿਡਕਸ਼ਨ ਪਲਾਨ ਜਿਹੜੀ 19 ਜਨਵਰੀ 'ਚ ਡਿਸਕਲੋਜ਼ ਕੀਤੀ ਸੀ ਉਹਦੇ ਕਰਕੇ ਇਹ ਕਰ ਰਹੇ ਆ। ਓਵਰਆਲ ਪੂਰੇ ਵਰਲਡ ਦੇ ਵਿੱਚ 33,800 EMPLOYE ਹੈਗੇ ਆ ਕੁਆਲਕਾਮ ਦੇ। ਚਾਈਨਾ ਜਿਹੜਾ ਆ ਉਹ ਇੱਕ ਟੈਕਨੋਲੋਜੀ ਕੰਪਨੀ ਜਿਹੜੀ ਕੁਆਲਕਾਮ ਬਾਈ ਕਰਨ ਜਾ ਰਹੀ ਸੀ $44 ਬਿਲੀਅਨ ਦਾ ਉਹ ਪ੍ਰਪੋਜ਼ਲ ਰੱਖਿਆ ਸੀ ਉਹਨੂੰ ਉਹਨਾਂ ਨੇ ਹੋਲਡ ਕੀਤਾ ਹੋਇਆ ਆ ਸਾਈਟਿੰਗ ਐਂਟੀ ਟਰਸਟ ਇਸ਼ੂਜ਼। ਜੋ ਉਹਨਾਂ ਨੇ ਕੁਆਲਕਾਮ ਨੇ ਡੇਟ ਹੁਣ ਜੁਲਾਈ 25 ਕਰ ਦਿੱਤੀ ਆ ਤੇ ਯੂਐਸ ਗਵਰਨਮੈਂਟ ਨੇ ਵੀ ਪਹਿਲਾਂ ਇੱਕ ਚਾਈਨੀਜ਼ ਟੈਕ ਕੰਪਨੀ ZTE ਜਿਹੜੀ ਆ ਉਹਨੂੰ ਜਿਹੜਾ ਇੱਕ ਤਰ੍ਹਾਂ ਨਾਲ ਹੋਲਡ ਅਪ ਕੀਤਾ ਸੀ ਤਾਂ ਕਿ ਉਹ ਅਮਰੀਕਨ ਕੰਪਨੀਆਂ ਤੋਂ ਕਿਸੇ ਤਰ੍ਹਾਂ ਦਾ ਜਿਹੜਾ ਪ੍ਰੋਡਕਟ ਉਹ ਬਾਈ ਨਾ ਕਰਨ ਲਗਭਗ 7 ਸਾਲਾਂ ਦੇ ਲਈ। ਬਿਲਕੁਲ ਇਹ ਹਰਜੋਤ ਸਿੰਘ ਜੀ ਇਹ ਕਾਫੀ ਵੱਡੀ ਗੱਲ ਆ ਜਿੱਦਾਂ ਤੁਸੀਂ ਇਹ $44 ਬਿਲੀਅਨ ਦੀ ਗੱਲ ਕਰ ਰਹੇ ਹੋ। ਜਿਹੜੀ NXP ਸੈਮੀਕੰਡਕਟਰ ਜਿਹੜੀ ਚਾਈਨਾ ਦੀ ਕੰਪਨੀ ਆ ਉਹ ਉਸ ਨੂੰ ਖਰੀਦਣ ਦੀ ਜਿਹੜੀ ਕੋਸ਼ਿਸ਼ ਕੁਆਲਕਾਮ ਵਾਲੇ ਕਰ ਰਹੇ ਆ ਤੇ ਕਹਿੰਦੇ ਰੈਗੂਲੇਟਰੀ ਅਪਰੂਵਲ ਜਿਹੜਾ ਚਾਈਨਾ ਦੀ ਸਰਕਾਰ ਨੇ ਹੀ ਇਹ ਦੇਣਾ ਆ ਤੇ ਚਾਈਨਾ ਦੀ ਸਰਕਾਰ ਇਸ ਟਾਈਮ ਉਹ ਵੀ ਡਿੱਕਾ ਜਿਹੜੀ ਉਹ ਡਾਈ ਬੈਠੀ ਆ ਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜੇ ਟੈਰਿਫ ਵਾਰ ਦੀ ਕਿਤੇ ਨਾ ਕਿਤੇ ਹੌਲੀ ਹੌਲੀ ਜਿਹੜਾ ਅਸਰ ਆ ਇੱਧਰ ਨੂੰ ਦੇਖਿਆ ਜਾ ਸਕਦਾ ਆ ਕਿਉਂਕਿ ਇਹੀ ਨਹੀਂ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਬਹੁਤ ਵਾਰੀਆਂ ਹੋਰ ਜਿਹੜੀਆਂ ਵੱਡੀਆਂ
ਜਿਹੜੀਆਂ ਕੰਪਨੀਆਂ ਜਦੋਂ ਆਪਸ ਦੇ ਵਿੱਚ ਮਰਜ ਹੁੰਦੀਆਂ ਆ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਕਹਿੰਦੇ ਵੀ ਇੱਕ ਹੋਰ ਵੱਡਾ ਦੈਂਤ ਜਿਹੜਾ ਆ ਉਹ ਖੜਾ ਹੋ ਸਕਦਾ। ਕੰਪੀਟੀਸ਼ਨ ਟੋਟਲੀ ਜਦੋਂ ਦੋ ਵੱਡੀਆਂ ਕੰਪਨੀਆਂ ਮਿਲ ਜਾਂਦੀਆਂ ਨੇ ਤਾਂ ਉਹ ਖਤਮ ਹੋ ਜਾਂਦੀਆਂ ਨੇ। ਕਿਤੇ ਨਾ ਕਿਤੇ ਲੋਕਾਂ ਦੀ ਭਲਾਈ ਨੂੰ ਦੇਖਦੇ ਹੋਏ ਕਈ ਕੰਮ ਜਿਹੜੇ ਆ ਜਿਹੜੀ ਫੈਡਰਲ ਟ੍ਰੇਡ ਕਮਿਸ਼ਨ ਹੁੰਦਾ ਆ ਇਹਨਾਂ ਨੂੰ ਇਹ ਕਦਮ ਚੁੱਕਣੇ ਪੈਂਦੇ ਨੇ। ਬਿਲਕੁਲ, ਜਿਹੜੀ ਕੁਆਲਕਾਮ ਕੰਪਨੀ ਆ ਉਹਨੂੰ ਪਿਛਲੇ ਸਮੇਂ ਦੇ ਵਿੱਚ ਇੱਕ ਉਹਨਾਂ ਦਾ ਜਿਹੜਾ ਕੰਪੀਟੀਟਰ ਹੈਗਾ ਬ੍ਰੌਡਕਾਮ, ਉਹਨਾਂ ਨੇ $117 ਬਿਲੀਅਨ ਦੀ ਆਫਰ ਦਿੱਤੀ ਸੀ ਬਾਈਕਾਨ ਦੀ ਕੁਆਲਕਾਮ ਨੂੰ, ਜਿਸ ਨੂੰ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਬਲੌਕ ਕਰ ਦਿੱਤਾ। ਉਹਦੇ ਵਿੱਚ ਇਹ ਦੱਸਿਆ ਵੀ ਇਹ ਨੈਸ਼ਨਲ ਸਿਕਿਉਰਿਟੀ ਦਾ ਕੰਸਰਨ ਹੈਗਾ ਤੇ ਨਾਲ ਦੀ ਨਾਲ ਕਹਿੰਦੇ ਵੀ ਜਦੋਂ ਇਹ ਟੇਕ ਓਵਰ ਕਰ ਲੂਗਾ ਉਹਦੇ ਨਾਲ 5G ਰਿਸਰਚ ਤੇ ਜਿਹੜੀ ਡਿਵੈਲਪਮੈਂਟ ਹੋਣੀ ਆ ਉਹ ਇੱਕ ਤਰ੍ਹਾਂ ਨਾਲ ਡਿਲੇ ਹੋ ਜਾਣੀ ਹੈਗੀ ਆ ਯੂਨਾਈਟਿਡ ਸਟੇਟਸ ਦੇ ਵਿੱਚ, ਜਿਹਦੇ ਨਾਲ ਜਿਹੜੇ ਚਾਈਨਾ ਦੀਆਂ ਕੰਪੀਟੀਟਰ ਕੰਪਨੀਆਂ ਆ ਉਹਨਾਂ ਨੂੰ ਜ਼ਿਆਦਾ ਐਡਵਾਂਟੇਜ ਮਿਲਦਾ ਹੈਗਾ। ਉਹ ਬੇਸਿਕਲੀ ਇੱਕ ਹਿਸਾਬ ਨਾਲ ਕਹਿ ਲਓ ਵੀ ਬ੍ਰੇਨ ਡਰੇਨ ਹੀ ਹੋ ਜਾਣਾ। ਉਹਨਾਂ ਨੇ ਜਦੋਂ ਕੰਪਨੀ ਇਹ ਖਰੀਦ ਲਈ ਤਾਂ ਸਾਰਾ ਉਹਨਾਂ ਦੇ ਜਿੰਨੇ ਵੀ ਪੇਟੈਂਟ ਵਗੈਰਾ ਸਾਰਾ ਕੁਝ ਉਹਨਾਂ ਦੇ ਕੋਲ ਹੋਣਗੇ ਤਾਂ ਆਪਣੇ ਵਾਲੇ ਚੀਜ਼ ਨੂੰ ਜਿਹੜਾ ਉਹ ਵਰਤਣਗੇ। ਸੋ ਇਹ ਵੀ ਅੰਦਰ ਖਾਤੇ ਜਿਹੜੀਆਂ ਕੰਪਨੀਆਂ ਦੇ ਜ਼ਰੀਏ ਵੀ ਜਿਹੜੀਆਂ ਪ੍ਰੌਕਸੀ ਵਾਰ ਆ ਸਰਕਾਰਾਂ ਦੀ ਕਿਤੇ ਨਾ ਕਿਤੇ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਹਰ ਕੋਈ ਜਿਹੜੀ ਦੂਜੀ ਬਾਹਰਲੀ ਫੋਰਨ ਦੀ ਜਿਹੜੀ ਸਰਕਾਰ ਉਹ ਚਾਹੁੰਦੀ ਹੁੰਦੀ ਵੀ ਇਹਨਾਂ ਦੇ ਅੰਦਰੂਨੀ ਪਤਾ ਲੱਗੇ ਟੈਕਨੋਲੋਜੀ ਕਿੱਥੇ ਤੱਕ ਉਹ ਪਹੁੰਚੀ ਹੋਈ ਆ। ਜੀ ਜੀ ਅੱਜ ਰਾਜਕਨਵੀਰ ਸਿੰਘ ਜੀ ਸਰੀ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਵਿਸਾਖੀ ਤੇ, ਜਿੱਥੇ ਕਹਿੰਦੇ ਵੀ 5 ਲੱਖ ਦੇ ਕਰੀਬ ਜਿਹੜੇ ਸਿੱਖ ਹੈਗੇ ਆ, ਸਿੱਖ ਤੇ ਹੋਰ ਕਮਿਊਨਿਟੀ ਦੇ ਲੋਕ ਆ ਪਾਰਟੀਸਪੇਟ ਕਰਨ ਜਾ ਰਹੇ ਆ। ਆਲਰੇਡੀ ਮੈਂ ਦੇਖ ਰਿਹਾ ਸੀ 8:30 ਵਜੇ ਦਾ ਨਗਰ ਕੀਰਤਨ ਸ਼ੁਰੂ ਹੋਇਆ ਹੈਗਾ ਜੀ ਤੇ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਨਗਰ ਕੀਰਤਨ ਹੈਗਾ ਜਿਹਦੇ ਵਿੱਚ 5 ਲੱਖ ਲੋਕਾਂ ਨੇ ਇਕੱਠੇ ਹੋਣਾ। ਤੇ ਤੁਸੀਂ ਜਰੂਰ ਪੰਜਾਬੀ ਰੇਡੀਓ ਯੂਐਸਸੀ ਦੀ ਫੇਸਬੁੱਕ ਚੈੱਕ ਕਰਦੇ ਰਹੋ, ਅਸੀਂ ਟਰਾਈ ਕਰਾਂਗੇ ਫੇਸਬੁੱਕ ਦੇ ਉੱਤੇ ਥੋੜਾ ਉੱਥੋਂ ਲਾਈਵ ਨਗਰ ਕੀਰਤਨ ਦੇਣ ਦੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇੱਕ ਨਵਾਂ ਇੱਕ ਲੈਜਿਸਲੇਸ਼ਨ ਦੀ ਗੱਲ ਚੱਲ ਰਹੀ ਆ, ਬਾਈ ਪਾਰਟੀਜ਼ਨ ਲੈਜਿਸਲੇਸ਼ਨ, ਜੋ ਕਿ ਸੁਣਿਆ ਨੂੰ ਕਹਿੰਦੇ ਆ ਵੀ ਕੱਲ ਅਮਰੀਕਾ ਦੇ ਲੋਕਾਂ ਦੇ ਤਰਸੇ ਹੋਏ ਆ ਵੀ ਇਹ ਦੋਨਾਂ ਪਾਰਟੀਆਂ ਦੇ ਜਿਹੜੇ ਕੁਝ ਸੈਨੇਟਰ ਤੇ ਜਿਹੜੇ ਹਾਊਸ ਦੇ ਆ ਬੰਦੇ ਉਹ ਮਿਲ ਕੇ ਕਰਦੇ ਇੱਕ ਨਵਾਂ ਲੈਜਿਸਲੇਸ਼ਨ ਲਿਆ ਰਹੇ ਆ ਕਾਨੂੰਨ, ਜਿਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਵੱਲੋਂ ਜਿਹੜੇ ਸੋਲਰ એનર્ਜੀ ਬਣਦੀ ਆ, ਸੋਲਰ ਇਲੈਕਟ੍ਰਿਸਿਟੀ ਬਣਦੀ ਆ ਸੋਲਰ ਪੈਨਲਸ ਦੇ ਜ਼ਰੀਏ, ਉਹਦੇ ਉੱਤੇ ਲਾਏ ਗਏ ਟੈਰਿਫਸ ਆ ਉਹਨਾਂ ਨੂੰ ਰਿਪੀਲ ਕੀਤੀ ਜਾ ਸਕਦੀ ਆ, ਉਸ ਨੂੰ ਉਹ ਹਟਾਉਣ ਦੀ ਮੰਗ ਕਰ ਰਹੇ ਆ। ਰਾਈਟ ਨਾਓ ਰਾਸ਼ਟਰਪਤੀ ਟਰੰਪ ਨੇ ਜਿਹੜੇ ਸੋਲਰ ਜਿੱਦਾਂ ਇੱਦਾਂ એનર્ਜੀ ਹੁੰਦੀ ਆ, ਕਿਉਂਕਿ ਅੱਗੇ ਆਪਾਂ ਸਭ ਜਾਣਦੇ ਆ ਵੀ ਇੱਥੇ ਸਬਸਿਡੀ ਵੀ ਮਿਲਦੀ ਸੀਗੀ ਜਦੋਂ ਸੋਲਰ ਪੈਨਲ ਤੁਸੀਂ ਘਰਾਂ ਦੇ ਉੱਤੇ ਲਵਾਉਂਦੇ ਸੀ, ਹੁਣ ਉਹ ਸਬਸਿਡੀ ਦੇ ਵਿੱਚ ਵੀ ਘਾਟਾ ਹੋਇਆ ਆ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਉਹਨਾਂ ਉੱਤੇ ਜਿਹੜੇ ਟੈਰਿਫ ਜਿਹੜੇ ਉਹ ਵਧਾਏ ਜਾ ਰਹੇ ਆ, ਟੈਕਸ ਵਗੈਰਾ ਜਿਹੜਾ ਉਹਨਾਂ ਉੱਤੇ ਵਾਧੂ ਲਾਇਆ ਜਾ ਰਿਹਾ ਆ। ਸੋ ਇਹ ਬਾਈਪਾਰਟੀਜ਼ਨ ਗਰੁੱਪ ਹੁਣ ਟਰਾਈ ਕਰ ਰਿਹਾ ਵੀ ਜਿਹੜੇ ਸੋਲਰ ਪ੍ਰੋਡਕਟਸ ਆ ਉਹਨਾਂ ਉੱਤੇ ਇਹ ਜਿਹੜੇ ਟੈਰਿਫ ਆ ਉਹ ਘੱਟ ਲੱਗਣ, ਤੇ ਉਹਨਾਂ ਦਾ ਨਾਲ ਇਹ ਮੰਨਣਾ ਆ ਵੀ ਪਤਾ ਨਹੀਂ ਕਿਉਂ ਕੋਈ ਇਦਾਂ ਸੋਚ ਰਿਹਾ ਵੀ ਜਿਹੜੀ ਸੋਲਰ ਪਾਵਰ ਜਿਹੜੀ ਉਹ ਮਾੜੀ ਹੋ ਸਕਦੀ ਆ ਆਮ ਲੋਕਾਂ ਦੇ ਲਈ, ਜਦ ਕਿ ਸਭ ਨੂੰ ਪਤਾ ਵੀ ਜੇ ਸੋਲਰ ਦੀ ਜਿਹੜੀ ਤੁਸੀਂ ਸੂਰਜ ਦੀ ਸ਼ਕਤੀ ਨੂੰ ਵਰਤਦੇ ਹੋ ਉਸ ਦੇ ਨਾਲ ਪੋਲਿਊਸ਼ਨ ਵੀ ਜਿਹੜਾ ਕੋਈ ਨਹੀਂ ਹੁੰਦਾ, ਤੇ ਇਨਫੈਕਟ ਜਿਹੜੇ ਕੋਲ ਦਾ ਪੋਲਿਊਸ਼ਨ ਆ ਉਹ ਵੀ ਘਟਦਾ ਆ, ਗੈਸ ਦਾ ਪੋਲਿਊਸ਼ਨ ਜਿਹੜਾ ਉਹ ਵੀ ਘਟਦਾ ਆ, ਤੇ ਨਿਊਕਲੀਅਰ ਪਲਾਂਟ ਜਿਹੜੇ ਉਹ ਘੱਟ ਬਣਾਉਣੇ ਪੈਂਦੇ ਆ, ਜੋ ਕਿ ਯੂ ਨੈਵਰ ਨੋ ਚਰਨੋਬਲ ਵਰਗੀ ਜਿਹੜੀ ਬਹੁਤ ਮਾੜੀ ਦੁਰਘਟਨਾ ਜਿਹੜੀ ਆ ਉਹ ਹੋ ਸਕਦੀ ਆ। ਜੀ ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਜਾਂਦੇ ਜਾਂਦੇ ਆਪਾਂ ਖਬਰ ਸਾਂਝੀ ਕਰਦੇ ਜਾਈਏ ਕੈਨੇਡਾ ਦੀ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕੈਨੇਡਾ ਦੀ ਇੱਕ ਟੀਮ ਜਿਹੜੀ ਸੀ ਪੂਰੀ ਦੀ ਪੂਰੀ ਜਿੱਦਾਂ ਉਹ ਇੱਕ ਬੱਚਿਆਂ ਦੀ ਜਿਹੜੇ ਬੱਸ ਦੇ ਤਾਂ ਇੱਕ ਟਰੱਕ ਦਾ ਐਕਸੀਡੈਂਟ ਹੋਇਆ ਸੀ, ਤੇ ਉਸ ਐਕਸੀਡੈਂਟ ਦੇ ਵਿੱਚ ਕਾਫੀ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ, ਤੇ ਸਭ ਤੋਂ ਵੱਡਾ ਐਕਸੀਡੈਂਟ ਹੋ ਗਿਣਿਆ ਜਾਂਦਾ ਕੈਨੇਡਾ ਦੀ ਹਿਸਟਰੀ 'ਚ। ਤੇ ਜਿਹੜੀ ਟਰੱਕਿੰਗ ਕੰਪਨੀ ਦਾ ਐਕਸੀਡੈਂਟ ਹੋਇਆ ਸੀ ਉਹਦਾ 30 ਸਾਲਾਂ ਦਾ ਡਰਾਈਵਰ ਸੁਖਮਿੰਦਰ ਸਿੰਘ ਉਹਦਾ ਨਾਮ ਆਇਆ ਹੈਗਾ, ਤੇ ਕਹਿੰਦੇ ਆਦੇਸ਼ ਦਿਓਲ ਟਰੱਕਿੰਗ ਕੰਪਨੀ ਸੀ। ਹਜੇ ਉਸ ਨੇ 2 ਮਹੀਨੇ ਪਹਿਲਾਂ ਹੀ 1 ਮਹੀਨਾ ਪਹਿਲਾਂ ਹੀ ਉਸ ਟਰੱਕਿੰਗ ਕੰਪਨੀ ਦੇ ਵਿੱਚ ਕੰਮ ਸ਼ੁਰੂ ਕੀਤਾ ਸੀ। ਜੀ ਹਾਂਜੀ। ਸੋ ਮਾੜੀ ਘਟਨਾ ਦੇਖੋ ਜਿਹੜੀ ਹੈ ਬਹੁਤ ਵਾਪਰੀ ਆ ਪੂਰੇ ਕੈਨੇਡਾ ਦੇ ਵਿੱਚ ਇੱਕ ਹਿਸਾਬ ਨਾਲ ਜਿੱਦਣ ਇਹ ਘਟਨਾ ਵਾਪਰੀ ਸੀ, ਕਿਉਂਕਿ ਬੱਚੇ ਸੀਗੇ, ਆਈਸ ਹਾਕੀ ਦੀ ਜਿਹੜੀ ਟੀਮ ਸੀਗੀ ਹੰਬੋਲਟ ਕਰਕੇ, ਤੇ ਉਹਨਾਂ ਬੱਚਿਆਂ ਦੀ ਜਿਹੜੀ ਉਹ ਮੌਤ ਹੋ ਗਈ ਸੀ ਐਕਸੀਡੈਂਟ 'ਚ। ਕਿਸੇ ਦੇ ਨਾਲ ਵੀ ਵਾਪਰ ਸਕਦੀ ਆ। ਹੌਲੀ ਹੌਲੀ ਜਿਹੜੀ ਇਹ ਜਾਂਚ ਦੇ ਵਿੱਚ ਕਈ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਆਉਣਗੀਆਂ, ਤੇ ਉਹਨਾਂ ਨੇ ਜਿਹੜੇ ਨਾਮ ਹੁਣ ਨਸ਼ਰ ਕੀਤੇ ਨੇ। ਜੀ ਤੇ ਹਰਜੋਤ ਸਿੰਘ ਜੀ ਨਾਲ ਜਾਂਦੇ ਇੱਕ ਹੋਰ ਜਿਹੜੀ ਖਬਰ ਆ ਉਹ ਦੱਸਦੇ ਜਾਈਏ। ਕਹਿੰਦੇ ਇਸ ਟਾਈਮ ਅਦਾਲਤ ਦੇ ਵੱਲੋਂ
ਜਿਹੜੇ ਅਮਰੀਕਾ ਦੇ ਵੱਡੇ ਕੈਰੀਅਰਸ ਆ ਜਿਨ੍ਹਾਂ 'ਚ AT&T ਆ, ਸਪ੍ਰਿੰਟ, T-Mobile, ਵਰਾਈਜ਼ਨ ਅਜਿਹੀਆਂ ਕੰਪਨੀਆਂ ਨੂੰ ਨੋਟਿਸ ਘੱਲੇ ਆ ਤਾਂ ਜੋ ਕਹਿੰਦੇ ਵੀ ਜਿਹੜੀ ਕਲੂਜਨ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਸ ਟਾਈਮ ਦੇ ਜਿਹੜੇ ਰੈਕਰਡਸ ਆ ਫੋਨ ਦੇ ਤੇ ਹੋਰ ਸਾਰੀਆਂ ਚੀਜ਼ਾਂ ਦੇ ਜਿਹੜੇ ਰੈਕਰਡਸ ਆ ਉਸ ਦੀ ਮੰਗ ਉਹਨਾਂ ਨੇ ਹੁਣ ਕੀਤੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਇਸ ਦੇ ਵਿੱਚ ਇਹ ਕੰਪਨੀਆਂ ਆ ਇਹ ਡਿਪਾਰਟਮੈਂਟ ਆਫ ਜਸਟਿਸ ਦੇ ਇਸ ਘੱਲੇ ਹੋਏ ਜਿਹੜੇ ਨੋਟਿਸ ਦੇ ਉੱਤੇ ਕੋਈ ਕਦਮ ਚੁੱਕਦੀਆਂ ਨੇ ਜਾਂ ਫਿਰ ਪ੍ਰਾਈਵੇਸੀ ਦੇ ਇਸ਼ੂ ਨੂੰ ਲੈ ਕੇ ਜਿਹੜੀਆਂ ਉਹ ਚੁੱਪ ਧਾਰੀ ਰੱਖਣਗੀਆਂ, ਇਹ ਦੇਖਣ ਵਾਲੀ ਗੱਲ ਰਹੇਗੀ। ਪਰ ਅਦਾਲਤ ਕਿਤੇ ਨਾ ਕਿਤੇ ਜਿਹੜੀ ਆ ਇਸ ਵਾਲੇ ਪਾਸੇ ਨੂੰ ਵੀ ਹੁਣ ਤੁਰ ਚੁੱਕੀ ਆ। ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਇੱਥੇ ਸਮਾਪਤ ਆ ਤੇ ਆਪਾਂ ਇਜਾਜ਼ਤ ਲੈਂਦੇ ਆ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।